ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਐਨੂਅਲ ਸੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਸਮੇਂ-ਸਮੇਂ ਕਵੀਆਂ ਦੀਆਂ ਜਿਹੜੀਆਂ ਨਜ਼ਮਾਂ ਨੇ ਉਹ ਸਾਂਝੀਆਂ ਕਰਦੇ ਆ ਜਿਹੜੇ ਸਾਡੇ ਸ਼ੋਅ ਤੇ ਆਉਂਦੇ ਨੇ। ਸੋ ਅਸੀਂ ਜਿਹੜੀ ਇੰਗਲਿਸ਼ ਦੀ ਜਿਹੜੇ ਸ਼ਾਇਰ ਨੇ ਸਰਦਾਰ ਢਿੱਲੋਂ ਜੀ, ਉਹਨਾਂ ਦੀ ਇੱਕ ਜਿਹੜੀ ਨਜ਼ਮ ਹੈ ਮਾਈ ਕੰਟਰੀ ਖਾਲਿਸਤਾਨ ਦਾ ਬਲੈਸਿੰਗ ਆਫ ਮਾਈ ਗੁਰੂ ਸਾਂਝੀ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਦੋ ਬੇਨਤੀਆਂ ਕਰਨਾ ਚਾਹੁੰਦੇ ਹਾਂ। ਪਹਿਲੀ ਤਾਂ ਇਹ ਕਿ ਵੀ YouTube ਵਾਲਿਆਂ ਨੇ ਵੀ ਸਾਨੂੰ ਕਾਫੀ ਰਿਸਟ੍ਰਿਕਟ ਕੀਤਾ ਹੈ। ਇੰਡੀਅਨ ਏਜੰਸੀਜ਼ ਦੇ ਜਿਹੜੇ ਬਾਹਰ IT ਸੈਕਟਰ ਵਾਲੇ ਨੇ ਇਹਨਾਂ ਨੇ ਵੀ ਫਾਇਰਵਾਲ ਬਣਾਈ ਹੋਈ ਹੈ ਤਾਂ ਕਿ ਬਹੁਤਿਆਂ ਤੱਕ ਰੀਚ ਆਊਟ ਨਾ ਹੋ ਸਕੇ, ਔਰ ਉਸ ਦਾ ਅਸਰ ਵੀ ਹੋ ਰਿਹਾ। ਸੋ ਅਸੀਂ ਆਪਣੇ ਵਿਊਅਰਸ ਨੂੰ ਜਿਹੜੇ ਰੈਗੂਲਰਲੀ ਜੁੜਦੇ ਨੇ, ਅਸੀਂ ਇਹ ਕਹਾਂਗੇ ਕਿ ਵੀ ਜਿਉਂ ਹੀ ਤੁਸੀਂ ਪ੍ਰੋਗਰਾਮ ਨੂੰ ਔਨ ਕਰਦੇ ਹੋ, ਲਾਈਕ ਕਰੋ, ਸ਼ੇਅਰ ਕਰੋ, ਆਪਣੇ ਗਰੁੱਪਾਂ 'ਚ ਭੇਜੋ, ਕਿਉਂਕਿ ਜਦੋਂ ਤੱਕ 1-to-1 ਕਨੈਕਟ ਦੇ ਨਾਲ ਨਹੀਂ ਜੁੜਦੀ ਗੱਲ, ਉਸ ਦੀ ਵਿਊਅਰਸ਼ਿਪ ਜਿਹੜੀ ਆ ਉਹ ਬਹੁਤ ਰਿਸਟ੍ਰਿਕਟ ਹੋ ਜਾਂਦੀ ਹੈ। ਔਰ ਦੂਸਰਾ, ਸਾਡੀ ਈਮੇਲ ਜਿਹੜੀ ਲੰਬਾ ਵਕਤ ਬਲੌਕ ਰਹੀ sos@tv84.tv ਹੁਣ ਫੰਕਸ਼ਨਲ ਹੈ। ਸਾਨੂੰ ਉਸ ਦੇ ਉੱਤੇ ਲਿਖਤਾਂ ਆ ਵੀ ਰਹੀਆਂ ਨੇ। ਸੋ ਕਈ ਵਾਰ ਕਿਉਂਕਿ ਜਿਹੜਾ YouTube ਕਮੈਂਟ ਹੁੰਦਾ ਤੁਸੀਂ ਛੋਟਾ ਹੀ ਲਿਖ ਸਕਦੇ ਹੋ ਤੇ ਇੰਨਾ ਕਿ ਸਾਡੇ ਕੋਲ ਵਕਤ ਹੁੰਦਾ ਹੈ। ਸੋ ਅਸੀਂ ਪ੍ਰੈਫਰ ਕਰਾਂਗੇ, ਕਿਉਂਕਿ ਮੈਂ ਚਾਹੁੰਦਾ ਵੀ ਇੱਕ ਸੈਗਮੈਂਟ ਅਸੀਂ ਪਰਮਾਨੈਂਟ ਤੁਹਾਡੀਆਂ ਲਿਖਤਾਂ ਲਈ ਹੋਏ। ਔਰ ਜਿਵੇਂ ਸਾਨੂੰ ਇਸ sos@tv84.tv ਤੇ ਡਾਕਟਰ ਫਵਾਦ ਜਿਹੜੇ ਕਸ਼ਮੀਰ ਵਾਦੀ ਤੋਂ ਨੇ ਉਹਨਾਂ ਦੀ ਲਿਖਤ ਮਿਲੀ ਹੈ। ਅੱਛਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਕਸ਼ਮੀਰ ਹੈਜ਼ ਬੀਨ ਕੋਲੋਨਾਈਜ਼ਡ ਬਾਈ ਮੋਦੀ since abrogation of Article 370, 2019 Kashmiri women mysteriously getting disappeared। ਔਰ ਅੱਗੇ ਉਹਨਾਂ ਨੇ ਡਿਟੇਲ ਦਿੱਤੀ ਹੈ, ਔਰ ਇਹ ਡਿਟੇਲ ਨੈਸ਼ਨਲ ਕ੍ਰਾਈਮ ਰੈਕਡਸ ਬਿਊਰੋ ਦੀ ਹੈ ਕਿ 3178 ਔਰਤਾਂ ਜਿਹੜੀਆਂ 8 ਸਾਲ ਤੋਂ ਵੱਡੀ ਉਮਰ ਦੀਆਂ ਨੇ, 8 ਸਾਲ ਜਾਂ ਉਸ ਤੋਂ ਉੱਪਰ, ਦੇ ਵੈਂਟ ਮਿਸਿੰਗ ਫਰਮ ਕਸ਼ਮੀਰ ਇਨ 2021। ਆਲਮੋਸਟ ਮਤਲਬ 3000 ਤੋਂ ਜ਼ਿਆਦਾ 2021 'ਚ। ਦਿਸ ਇਜ਼ ਪਾਰਟ ਆਫ ਏ ਲਾਰਜਰ ਟ੍ਰੈਂਡ ਆਫ women and girls going missing in the region, with 9765 reported missing from 2019 to 2021। ਯਾਨੀ ਆਲਮੋਸਟ 10,000 ਬੱਚੀਆਂ ਜਿਹੜੀਆਂ ਨੇ ਉਹ ਚੁੱਕ ਲਈਆਂ ਗਈਆਂ ਨੇ। ਕੀ ਚੱਲ ਰਿਹਾ ਉੱਥੇ? ਲਾਸਟ ਈਅਰ ਏ ਮਾਸ ਗ੍ਰੇਵ ਵਾਜ਼ ਫਾਊਂਡ ਇਨ ਪੁਲਵਾਮਾ ਏਰੀਆ, ਬਟ ਇੰਡੀਅਨ ਸਟੇਟ ਡਿਡਨਟ ਅਲਾਉ ਟੂ ਡਗ ਦਾ ਗ੍ਰੇਵ। ਵੀ ਪੁਲਵਾਮਾ 'ਚ ਮਿਲੀ, ਉਹਨਾਂ ਨੇ ਉਹਨੂੰ ਖੋਦਣ ਨਹੀਂ ਦਿੱਤਾ। ਇਟਸ ਏ ਜੈਨੋਸਾਈਡ ਗੋਇੰਗ ਔਨ, ਬਟ ਵਿਲ ਨਾਟ bow down until Kashmir and Khalistan will be a reality. This is the only solution. ਖਾਲਿਸਤਾਨ ਜ਼ਿੰਦਾਬਾਦ, ਕਸ਼ਮੀਰ ਜ਼ਿੰਦਾਬਾਦ। ਫਵਾਦ ਸਾਹਿਬ ਬੜਾ ਸ਼ੁਕਰੀਆ, ਤੁਸੀਂ ਲਿਖਿਆ ਔਰ ਇਹ ਫੈਕਟ ਕਿਤੇ ਵੀ ਹੋਰ ਅਸੀਂ ਨਹੀਂ ਦੇਖਿਆ ਹੈ। ਔਰ ਇਹ ਤੁਸੀਂ ਕਿਉਂਕਿ ਵੈਲੀ 'ਚ ਰਹਿੰਦੇ ਹੋ ਔਰ ਇਹ ਹਕੀਕਤ ਤੁਸੀਂ ਬਿਆਨੀ ਹੈ। ਅਸੀਂ ਸਮਝਦੇ ਹਾਂ ਕਿ ਵੀ ਪੰਜਾਬ ਦੇ ਵਿੱਚ ਵੀ ਮੈਂ ਸੋਸ਼ਲ ਮੀਡੀਆ 'ਤੇ ਲਗਾਤਾਰਤਾ ਨਾਲ ਦੇਖਦਾ ਕਿ ਔਰਤ ਗੁੰਮ, ਘਰੋਂ ਗਈ, ਕੋਈ ਬੱਚਿਆਂ ਨੂੰ ਲੈ ਕੇ ਕੋਈ ਬਾਜ਼ਾਰ ਗਈ, ਕੋਈ ਦੂਜਾ। ਔਰ ਇਹ ਜਾਂ ਤਾਂ ਇੱਕ ਪਲੈਨਡ ਤਰੀਕੇ ਦੇ ਨਾਲ ਚੱਲ ਰਿਹਾ, ਔਰ ਪੰਜਾਬ ਦੀ ਕਿਸੇ ਜਥੇਬੰਦੀ ਨੇ ਇਹਨੂੰ ਨੋਟਿਸ ਨਹੀਂ ਕਿ ਚਲੋ ਕੋਈ ਮੈਂਟਲੀ ਸਿੱਕ ਹੈ ਬੰਦਾ ਹੈ ਜਾਂ ਬੀਬੀ ਹੈ, ਐਲਡਰਲੀ ਹੈ। ਔਰ ਮੈਂ ਦੇਖਦਾ ਵੀ ਬਹੁਤ ਵਾਰ ਉਹਨਾਂ ਦੇ ਵਿੱਚ ਯੰਗ ਉਮਰ ਦੀਆਂ ਬੱਚੀਆਂ, ਸਕੂਲ ਗੋਇੰਗ ਹਾਈ ਸਕੂਲਰ ਜਾਂ ਦੂਜੀਆਂ ਵੀ ਹੁੰਦੀਆਂ ਨੇ। ਸੋ ਇਹ ਕੁਛ ਨਾ ਕੁਛ ਐਸਾ ਜ਼ਰੂਰ ਹੈ, ਕਿਉਂਕਿ ਜੇ ਇਹ ਨੈਸ਼ਨਲ ਕ੍ਰਾਈਮ ਰੈਕਡਸ ਬਿਊਰੋ ਦੀਆਂ ਫਿਗਰਸ ਨੇ ਔਰ 2 ਸਾਲਾਂ 'ਚ 10,000 ਬੱਚੀਆਂ ਗਾਇਬ ਨੇ, ਤਾਂ ਇਹ ਤਾਂ ਇੱਕ ਪਲੈਨਡ ਜਿਹੜਾ ਹੈ ਜੈਨੋਸਾਈਡ। ਇਸ ਤੋਂ ਬਿਨਾਂ ਇਹਨੂੰ ਹੋਰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਔਰ ਇਸੇ ਤਰ੍ਹਾਂ ਸਾਨੂੰ ਆਪਣੀ sos@tv84.tv ਤੇ ਅਸੀਂ ਮਿਸ ਵੀ ਕਰ ਰਹੇ ਸੀ ਸ਼ੇਰਦਿਲ ਸਿੰਘ ਢਿੱਲੋਂ, ਜਿਨ੍ਹਾਂ ਦੀਆਂ ਨਜ਼ਮਾਂ ਸਾਡੇ ਬਹੁਤ ਸਾਰੇ ਦਰਸ਼ਕਾਂ ਦੀਆਂ ਵੀ ਪਸੰਦੀਦਾ ਸਨ। ਔਰ ਉਹਨਾਂ ਨੇ ਕਿਹਾ ਵੀ ਕਿ ਕੀ ਗੱਲ ਭਾਈ ਸਾਹਿਬ ਹੁਣ ਤੁਹਾਨੂੰ ਭੇਜਦੇ ਨਹੀਂ ਨੇ। ਮੈਂ ਕਿਹਾ ਜੀ ਸਾਡੀ ਬਲੌਕ ਹੈ ਜਿਹੜੀ ਈਮੇਲ ਹੈ, ਔਰ ਜੇ ਆ ਵੀ ਰਹੀਆਂ ਹੋਣਗੀਆਂ ਤਾਂ ਉਹਨਾਂ ਨੂੰ ਲੱਗ ਰਿਹਾ ਹੋਵੇਗਾ ਪਤਾ ਨਹੀਂ ਅਸੀਂ ਨੋਟਿਸ ਨਹੀਂ ਲੈ ਰਹੇ, ਪਰ ਅਸੀਂ ਹੁਣੇ ਹੀ ਰਿਸੀਵ ਕਰਨਾ ਸ਼ੁਰੂ ਕੀਤਾ। ਸੋ ਮੈਂ ਉਹ ਸ਼ੇਅਰ ਕਰਦਾ ਉਹਨਾਂ ਦੀ ਬੜੀ ਖੂਬਸੂਰਤ ਨਜ਼ਮ ਮਾਈ ਕੰਟਰੀ ਦਾ ਬਲੈਸਿੰਗ ਆਫ ਮਾਈ ਗੁਰੂ। ਇਨ ਦਾ ਰੈਲਮ where valor met wisdom's profound, stood Guru Gobind Singh, where ideals abound, a soul of courage, a spirit of light, who merged the divine with the power of might.
ਮੈਂ ਆਪਣੇ ਪੰਜਾਬੀ ਨੂੰ ਸਮਝਣ ਵਾਲੇ ਵਿਊਅਰਸ ਲਈ ਵੀ ਥੋੜਾ ਜ਼ਰੂਰ ਉਸ ਦਾ ਅਨੁਵਾਦ ਕਰਦਾ ਅੱਛਾ ਕਿ ਵੀ ਜਿੱਥੇ ਬਹਾਦਰੀ ਔਰ ਸਿਆਣਪ, ਜਦੋਂ ਅਸੀਂ ਮੀਰੀ ਪੀਰੀ, ਇੱਕ ਸੰਤ ਦੇ ਗੁਣ, ਇੱਕ ਫੌਜੀ ਦੇ ਗੁਣ, ਇਹ ਬਹੁਤ ਜ਼ਿਆਦਾ ਨੇ। ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਉੱਥੇ ਬਹਾਦਰੀ ਵੀ ਔਰ ਵਿਜ਼ਡਮ ਵੀ ਆਈ। ਜਿੱਥੇ ਚਾਰੇ ਪਾਸੇ ਆਦਰਸ਼ਾਂ ਵਾਲਾ ਜਿਹੜਾ ਉਹ ਵਰਤਾਰਾ ਹੈ, ਇਹ ਉਹਦੇ 'ਚ ਕਰੇਜ ਹੈ, ਉਸ ਦੇ ਵਿੱਚ ਨੂਰ ਹੈ, ਰੌਸ਼ਨੀ ਹੈ। ਜਿਹਦੇ 'ਚ ਰੱਬੀ ਜਿਹੜੇ ਗੁਣ ਨੇ, ਰੱਬੀ ਰੌਸ਼ਨੀ ਹੈ, ਉਹ ਦੁਨੀਆਦਾਰੀ ਮੀਰੀ ਦੇ ਨਾਲ ਇੱਕ ਮਿਕ ਕਰ ਦਿੱਤੀ। ਇਨ ਦਾ ਰੈਲਮ ਵੇਅਰ ਵੈਲਰ ਮੈਟ ਵਿਜ਼ਡਮਸ ਪ੍ਰੋਫਾਊਂਡ stood Guru Gobind Singh where ideas abound, a soul of courage, a spirit of light, who merged the divine with the power of might. He taught that power must serve the just, and leaders wield it with honor and trust, for freedom's essence, in his view, was a dance of the temporal and spiritual too. ਇਹ ਬੜੇ ਖੂਬਸੂਰਤੀ ਨਾਲ ਮੀਰੀ ਪੀਰੀ ਦੇ ਕਾਨਸੈਪਟ ਨੂੰ ਐਕਸਪਲੇਨ ਕੀਤਾ ਹੈ ਕਿ ਗੁਰੂ ਦਾ ਇਹ ਮੈਸੇਜ ਹੈ ਦਸ਼ਮੇਸ਼ ਪਿਤਾ ਦਾ ਕਿ ਭਾਈ ਜਿਹੜੀ ਤਾਕਤ ਹੈ ਦੁਨਿਆਵੀ, ਉਸ 'ਚ ਨਿਆਂ ਹੋਣਾ ਚਾਹੀਦਾ ਹੈ, ਔਰ ਜਿਹੜੇ ਉਸ ਦੇ ਲੀਡਰ ਨੇ ਉਹਨਾਂ ਦੇ ਉੱਤੇ ਜਿਹੜਾ ਇਹ ਲਾਜ਼ਮ ਹੈ ਕਿ ਉਹ ਇਨਸਾਫ, ਅਦਲ ਨੂੰ ਔਰ ਸ਼ਹਿਰੀਆਂ ਦੇ ਸਤਿਕਾਰ ਨੂੰ ਕਾਇਮ ਰੱਖਦਿਆਂ ਉਹਨਾਂ ਨੂੰ ਅਦਲ ਦੇਣ। ਕਿਉਂਕਿ ਜੇ ਆਜ਼ਾਦੀ ਦਾ ਐਸੈਂਸ ਦੇਖਣਾ ਹੈ ਤੇ ਫਿਰ ਉੱਥੇ ਇਹੀ ਹੈ ਕਿ ਮੀਰੀ ਔਰ ਪੀਰੀ ਦੋਨਾਂ ਦਾ ਸੁਮੇਲ ਔਰ ਜਸਟਿਸ। ਹੀ ਟਾਟ that power must serve the just, and leaders wield it with honor and trust, for freedom's essence, in his view, was a dance of the temporal and spiritual too. No walls of secular thought confined the boundless reach of his noble mind. In justice' name, he raised the sword, yet preached compassion in every word. ਕਿ ਭਾਈ ਇਹ ਜਿਹੜਾ ਕੋਈ ਕੰਧਾਂ ਨਹੀਂ ਨੇ ਨਫ਼ਰਤ ਦੀਆਂ, ਸਾਰਿਆਂ ਦੇ ਲਈ ਪਿਆਰ ਹੈ, ਹਰ ਪਾਸੇ ਨੋਬਿਲਿਟੀ, ਭਲਾਈ ਹੈ, ਇਨਸਾਫ ਦੇ ਲਈ ਖਲੋਣਾ। ਔਰ ਉਹਨਾਂ ਨੇ ਇਹ ਫਰਮਾਇਆ ਕਿ ਭਾਈ ਮੈਂ ਜਿਹੜੀ ਤਲਵਾਰ ਚੁੱਕੀ ਹੈ ਨਿਆਂ ਦੇ ਲਈ ਚੁੱਕੀ ਹੈ, ਲੇਕਿਨ ਦਇਆ ਦੇ ਨਾਲ ਭਰੇ ਹੋਏ ਨੇ। No walls of secular thought confined the boundless reach of his noble mind. In justice' name he raised the sword, yet preached compassion in every word. A vision of equality, pure and bright, where all could bask in the warmth of light. He spoke of a world where power is kind and leaders lead with the heart and the mind. ਇਹ ਹੁਣ ਖਾਲਿਸਤਾਨ ਦੇ ਨਕਸ਼ਾ ਜਾਂ ਜੋ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਦਾ ਕਾਨਸੈਪਟ ਦਿੱਤਾ ਹੈ ਉਹਨੂੰ ਉਹ ਬਿਆਨ ਕਰ ਰਹੇ ਨੇ ਕਿ ਜਿੱਥੇ ਬਰਾਬਰੀ ਹੈ ਔਰ ਹਰ ਕੋਈ ਇੱਕ ਉਜਲ ਜ਼ਿੰਦਗੀ ਜੀ ਰਿਹਾ ਹੈ, ਜਿੱਥੇ ਸਾਰੇ ਹੀ ਉਸ ਇਲਾਹੀ ਨੂਰ ਦੇ ਆਨੰਦ ਨੂੰ ਮਾਣ ਰਹੇ ਨੇ, ਉਹਨਾਂ ਨੇ ਉਸ ਸੰਸਾਰ ਦੀ ਕਾਮਨਾ ਕੀਤੀ ਜਿੱਥੇ ਰਾਜ ਸ਼ਕਤੀ ਦੇ ਅੰਦਰ ਦਇਆ, ਕਰੁਣਾ ਭਾਵ ਹੈ, ਔਰ ਜਿਹੜਾ ਲੀਡਰ ਨੇ ਉਸ ਦੇ ਉਸ ਸੱਚਾਈ, ਦਿਆਨਤਦਾਰੀ ਔਰ ਦਇਆ ਦੇ ਨਾਲ ਲੀਡ ਕਰਦੇ ਨੇ। ਇਹ ਵਿਜ਼ਨ ਆਫ ਇਕੁਆਲਿਟੀ, ਪਿਓਰ ਐਂਡ ਬ੍ਰਾਈਟ, ਵੇਅਰ ਆਲ ਕੁਡ ਬੈਸਕ ਇਨ ਦਾ ਵਾਰਮਥ ਆਫ ਲਾਈਟ. He spoke of a world where power is kind and leaders lead with the heart and the mind. In every struggle for human rights, his teachings ignite like guiding lights. For democracy and justice, his life's grand quest sets a blueprint for leaders, the truest and best. ਕਿ ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਹੀ ਸੁਨੇਹਾ ਹੈ ਕਿ ਭਾਈ ਜਿਹੜੀ ਵੀ ਮਨੁੱਖੀ ਹੱਕਾਂ ਦੀ ਸਟਰਗਲ ਹੈ ਉਸ ਦੇ ਵਿੱਚ ਗੁਰੂ ਦੀਆਂ ਸਿੱਖਿਆਵਾਂ ਸਾਡੇ ਲਈ ਗਾਈਡਿੰਗ ਲਾਈਟ, ਆਗਵਾਨੀ ਕਰਨਗੀਆਂ। ਉਹ ਜਮਹੂਰੀਅਤ ਹੋਏ, ਇਨਸਾਫ ਹੈ, ਉਹਨਾਂ ਦੀ ਜ਼ਿੰਦਗੀ ਦਾ ਇਹ ਤੱਥ ਰਿਹਾ ਕਿ ਭਾਈ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਲੋਕ ਕਿਵੇਂ ਰੂਲ ਕਰਦੇ ਨੇ ਉਸ ਦਾ ਬਲੂ ਪ੍ਰਿੰਟ, ਉਸ ਦਾ ਨਕਸ਼ਾ ਬਣਾ ਕੇ ਦਿੱਤਾ ਹੈ। ਇਨ ਐਵਰੀ ਸਟਰਗਲ ਫਾਰ ਹਿਊਮਨ ਰਾਈਟਸ, his teachings ignite like guiding lights. For democracy and justice, his life's grand quest sets a blueprint for leaders, the truest and best.
balancing justice with humility's grace, authority wielded in compassion's embrace, an egalitarian dream forever eglium in the heart of movements his legacy beams। ਕਿ ਜਿੱਥੇ ਇੱਕ ਪਾਸੇ ਅਦਲ ਹੈ, ਜਸਟਿਸ ਹੈ, ਨਿਆਂ ਹੈ, ਪਰ ਨਿਮਰਤਾ ਵੀ ਹੈ। ਇੱਕ ਐਰੋਗੈਂਸ ਪਾਵਰ ਦੀ ਹੁੰਦੀ ਹੈ ਜਿੱਥੇ ਤੁਸੀਂ ਕੋਈ ਨਹੀਂ, ਇਹ ਨਹੀਂ ਹੈ। ਹਿਊਮਿਲਿਟੀ ਦੇ ਨਾਲ ਜਸਟਿਸ, ਅਥਾਰਟੀ ਜਿਹੜੀ ਹੈ ਉਸ ਦੇ ਵਿੱਚ ਦਇਆ, ਕੰਪੈਸ਼ਨ ਦਇਆ ਨੂੰ ਕਹਿੰਦੇ ਨੇ, ਅਥਾਰਟੀ ਦੇ ਵਿੱਚ ਦਇਆ, ਔਰ ਇਗਾਲੀਟੇਰੀਅਨ ਬਰਾਬਰੀ ਦਾ ਡ੍ਰੀਮ ਜਿਹੜਾ ਕਿ ਹਮੇਸ਼ਾ ਹੀ ਸ਼ਾਈਨ ਕਰੇਗਾ। ਔਰ ਇਨ ਦਾ ਹਾਰਟ ਆਫ ਮੂਵਮੈਂਟਸ ਹਿਜ਼ ਲੈਗੇਸੀ ਬੀਮਸ, ਕਿ ਇਹ ਜਿੰਨੀਆਂ ਵੀ ਮੂਵਮੈਂਟਸ ਇਹ ਸੱਚ ਹੱਕ ਇਨਸਾਫ ਦੀਆਂ ਨੇ ਉਹਦੇ 'ਚ ਜਿਹੜਾ ਗੁਰੂ ਦਾ ਵਿਰਸਾ ਹੈ ਇਹ ਸਾਡੇ ਲਈ ਗਾਈਡਿੰਗ ਲਾਈਟ ਹੈ ਔਰ ਇਹ ਰੋਸ਼ਨ ਹੈ। ਹਿਜ਼ ਫਿਲਾਸਫੀ a timeless blend of spiritual guidance and governance and a beacon for the righteous, a path for the good, a testament of power wielded as it should। ਕਿ ਗੁਰੂ ਸਾਹਿਬ ਦੀ ਫਿਲਾਸਫੀ ਜਿਹੜੀ ਇੱਕ ਨਾ ਦੇਸ਼ ਕਾਲ ਦੇ ਘੇਰੇ 'ਚ ਆਉਣ ਵਾਲੀ ਨਹੀਂ, ਇਸ ਕਿਸਮ ਦਾ ਉਹ ਇੱਕ ਬਲੈਂਡ ਹੈ, ਟੁਗੈਦਰਨੈਸ ਹੈ, ਸਪਿਰਿਚੁਅਲ ਗਾਈਡੈਂਸ ਹੈ, ਨਾਲ ਗਵਰਨੈਂਸ ਕੀ ਹੈ, ਮੀਰੀ ਪੀਰੀ ਦੀ ਗੱਲ ਨੂੰ ਉਹਨਾਂ ਨੇ ਐਕਸਪਲੇਨ ਕੀਤਾ ਹੈ। ਇਹ ਠੀਕ ਰਸਤੇ 'ਤੇ ਚੱਲਣ ਦਾ ਰੋਸ਼ਨ ਸਿਤਾਰਾ ਹੈ ਜਿਹੜਾ ਕਿ ਇਸ ਗੱਲ ਦੀ ਟੈਸਟਾਮੈਂਟ ਹੈ, ਇੱਕ ਸਰਟੀਫਿਕੇਸ਼ਨ ਹੈ ਕਿ ਭਾਈ ਜਦੋਂ ਤਾਕਤ ਆਉਂਦੀ ਹੈ ਉਹਨੂੰ ਕਿਵੇਂ ਵੀਲਡ ਕਰਨਾ ਹੈ। ਹਿਜ਼ ਫਿਲਾਸਫੀ ਏ ਟਾਈਮਲੈਸ ਬਲੈਂਡ ਆਫ ਸਪਿਰਿਚੁਅਲ ਗਾਈਡੈਂਸ ਐਂਡ ਗਵਰਨੈਂਸ ਐਂਡ ਏ ਬੀਕਨ ਫॉर द ਰਾਈਟੀਅਸ, ਏ ਪਾਥ ਫॉर द ਗੁੱਡ, a testament of power wielded as it should। Guru Gobind Singh's vision, ever bold, a saga of righteousness, compassion retold in the spirit of freedom, his lessons we find, a call to all leaders for heart and mind aligned। ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦ੍ਰਿਸ਼ਟੀਕੋਣ, ਉਹਨਾਂ ਦਾ ਵਿਜ਼ਨ, ਉਹਨਾਂ ਦੀ ਲੰਮੇਰੀ ਝਾਤ ਜਿਹੜੀ ਮਜ਼ਬੂਤ ਹੈ, ਜਿਹੜੀ ਠੀਕ ਰਾਈਟਿਸਨੈਸ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਉਸ ਦੇ ਨਾਲ ਜਿਹੜਾ ਅੱਗੇ ਤੋਰਦੀ ਹੈ। ਔਰ ਇਹ ਸਪਿਰਿਟ ਹੈ ਫਰੀडम ਦੀ, ਉਸ ਦੇ ਉਹਨਾਂ ਦੇ ਜਿਹੜੇ ਸਬਕ ਨੇ ਉਹਨਾਂ 'ਚੋਂ ਅਸੀਂ ਦੇਖਦੇ ਹਾਂ। ਔਰ ਇਹੀ ਸਾਡੇ ਸਾਰਿਆਂ ਨੂੰ ਜਿਹੜਾ ਇਹ ਇੱਕ ਕਾਲ ਹੈ ਗੁਰੂ ਦੇ ਮੈਸੇਜ ਦੀ ਕਿ ਭਾਈ ਅਸੀਂ ਦਿਲੋਂ ਦਿਮਾਗ ਨੂੰ ਅਲਾਈਨ ਕਰਕੇ रूहानियत और दुनियादारी उन्होंने किमें बैलेंस रखना है। गुरु गोबिंद सिंह's vision ever told, a saga of righteousness, compassion retold in the spirit of freedom, his lessons we find, a call to all leaders for heart and mind aligned। अखीरला उन्हों दा जिहड़ा पैराग्राफ है। In this era of quest for justice and right, his teachings in Khalistan will shine as a guiding light, for in his legacy ਢਿੱਲੋਂ clearly see the profound essence of true liberty। In this era of quest for justice and right, ਕਿ ਵੀ ਅਸੀਂ ਇਸ ਯੁੱਗ ਦੇ ਵਿੱਚ ਜਿੱਥੇ ਅਸੀਂ ਸਟਰਗਲ ਕਰ ਰਹੇ ਹਾਂ ਨਿਆਂ ਦੇ ਲਈ, ਠੀਕ ਰਸਤੇ ਵੱਲ ਤੁਰ ਰਹੇ ਹਾਂ, his teachings in Khalistan will shine as a guiding light। ਕਿ ਖਾਲਿਸਤਾਨ ਮੁਲਕ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ ਚਮਕਦੇ ਸਿਤਾਰੇ ਵਾਂਗ ਸਾਡੇ ਲਈ ਗਾਈਡਲਾਈਨ ਹੋਣਗੀਆਂ, ਅਗਵਾਈ ਦੇਣਗੀਆਂ। ਫॉर ਇਨ ਹਿਜ਼ ਲੈਗੇਸੀ ਢਿੱਲੋਂ ਕਲੀਅਰਲੀ ਸੀਜ਼, ਕਿ ਉਹਨਾਂ ਦੀ ਉਸ ਵਿਰਸੇ 'ਚੋਂ ਢਿੱਲੋਂ ਸਾਹਿਬ ਕਹਿੰਦੇ ਨੇ ਮੈਂ ਸਾਫ਼ ਦੇਖ ਸਕਦਾ ਦਾ ਪ੍ਰੋਫਾਊਂਡ ਐਸੈਂਸ ਆਫ ਟਰੂ ਲਿਬਰਟੀ, ਕਿ ਲਿਬਰਟੀ ਦਾ ਅਸਲ ਮਤਲਬ ਕੀ ਹੈ ਇਹ ਗੁਰੂ ਦੇ ਵਿਜ਼ਨ 'ਚੋਂ ਹੈ। ਔਰ ਇਹ ਜਿਹੜਾ ਵਿਜ਼ਨ ਅਸੀਂ ਖਾਲਿਸਤਾਨ ਹਾਸਲ ਕਰਕੇ ਸਾਕਾਰ ਕਰਨਾ। ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਨੇ ਉਹਨਾਂ ਦੇ ਮੈਸੇਜ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਨਮਾਇਲ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਰਵਿੰਦਰ ਗਿੱਲ ਜੀ ਵੀ, ਦਵਿੰਦਰ ਸੰਧੂ ਜੀ ਵੀ, ਰਾਜਵਿੰਦਰ ਸਿੰਘ ਜੀ ਵੀ ਔਰ ਰਵਿੰਦਰ ਗਿੱਲ ਜੀ, ਫਿਰ ਇਸੇ ਤਰ੍ਹਾਂ ਰਾਜਿੰਦਰ ਕੰਗ ਜੀ, ਸੁਖਜੀਵਨ ਬੱਚੂ ਜੀ, ਹਰਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਹਰਜੋਤ ਮਾਲ ਜੀ, ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਔਰ ਮੁਹੰਮਦ ਜਾਵੇਦ ਜੀ,
ਸਭ ਸਾਨੂੰ ਇਹ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੁਹੰਮਦ ਜਾਵੇਦ ਜੀ ਕਹਿੰਦੇ ਨੇ ਕਿ ਮੇਰੀ ਅੰਗਰੇਜ਼ੀ ਜਰਾ ਕਹਿੰਦੇ ਆ ਕਮਜ਼ੋਰ ਹੈ, ਮੈਂ ਉਰਦੂ 'ਚ ਲਿਖ ਰਿਹਾ। ਜੇ ਤੁਸੀਂ ਡਾਕਟਰ ਸਾਹਿਬ ਪੜ੍ਹ ਦੋ, ਮੇਰੇ ਖਿਆਲ ਡਾਕਟਰ ਸਾਹਿਬ ਦੀ ਜਿਹੜੀ ਉਰਦੂ ਹੈ ਉਹ ਕਮਜ਼ੋਰ ਹੈ, ਤੁਹਾਡੀ ਇੰਗਲਿਸ਼ ਕਮਜ਼ੋਰ ਹੈ। ਨਹੀਂ ਮੁਹੰਮਦ ਜਾਵੇਦ ਜੀ, ਬਿਹਤਰ ਹੋਏਗਾ ਭਾਵੇਂ ਤੁਸੀਂ ਪੰਜਾਬੀ 'ਚ ਹੀ ਲਿਖ ਦਿਓ, ਰੋਮਨ ਦੇ ਵਿੱਚ ਲਿਖ ਦਿਓ, ਉਹ ਅਸੀਂ ਪੜ੍ਹ ਲੈਂਦੇ ਹਾਂ। ਇਹਦੇ 'ਚ ਥੋੜੀ ਜਿਹੀ ਦਿੱਕਤ ਹੈ ਜੀ। ਹਾਂਜੀ। ਔਰ ਇਸ ਤਰ੍ਹਾਂ ਰਾਵ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਫਰੋਮ ਪਾਤਸ਼ਾਹੀ, ਹਾਂਜੀ ਪਾਤਸ਼ਾਹੀ ਦਾਵਾ ਨਿਊਜ਼ੀਲੈਂਡ ਤੋਂ ਸਾਨੂੰ ਲਿਖਿਆ ਰਵਿੰਦਰ ਸਿੰਘ ਜੀ। ਹਾਂ, ਬਹੁਤ ਸ਼ੁਕਰੀਆ। ਹਾਂਜੀ। ਸੋ ਮਨਜੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਹਾਂਜੀ ਜਿਸ ਤਰ੍ਹਾਂ ਕਿ ਮੁਹੰਮਦ ਜਾਵੇਦ ਰਾਣੇ ਨੇ ਸਾਨੂੰ ਉਰਦੂ 'ਚ ਲਿਖਿਆ, ਤੁਸੀਂ ਸਾਨੂੰ ਰੋਮਨ ਪੰਜਾਬੀ 'ਚ ਲਿਖ ਦਿਓ ਜੀ, ਬੜੀ ਮਿਹਰਬਾਨੀ ਹੋਏਗੀ। ਸਤਨਾਮ ਔਜਲਾ ਜੀ, ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਨੇ ਮੁਹੰਮਦ ਜਾਵੇਦ ਜੀ ਉਰਦੂ ਨਹੀਂ ਰੀਡ ਹੋਣੀ, ਤੁਸੀਂ ਇੰਗਲਿਸ਼ ਵਿੱਚ ਲਿਖ ਦਿਓ। ਹਾਂਜੀ ਹਾਂਜੀ। ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਅਮਰਜੀਤ ਸਾਨੀ ਜੀ ਵੀ। ਔਰ ਇਸ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਮਾਈ ਗॉड ਕਿਆ ਨਜ਼ਮ ਹੈ ਭਾਈ ਸਾਹਿਬ ਦੀ, ਕਿਆ ਬਾਤਾਂ ਸਾਰੇ ਲਿਖਣ ਵਾਲਿਆਂ ਦੀਆਂ, ਜਿਹੜੇ ਤੁਸੀਂ ਨਜ਼ਮਾਂ ਮੇਕਅਪ ਕੀਤੀਆਂ ਬਿਲਕੁਲ ਸ਼ੇਅਰ। ਬਲਿਹਾਰ ਸਿੰਘ ਕੰਗ ਜੀ ਵੀ, ਔਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਵੀ, ਔਰ ਗੁਰਮਹਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਅਸੀਂ ਜਿੱਤਾਂਗੇ, ਜੰਗ ਜਾਰੀ ਹੈ। ਔਰ ਸਰਦਾਰ ਸਾਹਿਬ ਜੀ ਵੀ ਫਤਿਹ ਬੁਲਾਉਂਦੇ ਨੇ। ਮਨਦੀਪ ਬਾਜਵਾ ਜੀ ਵੀ ਸਾਨੂੰ ਦੋਨਾਂ ਨੂੰ ਫਤਿਹ ਬੁਲਾਉਂਦੇ ਨੇ, ਕਹਿੰਦੇ ਥੈਂਕਸ ਫॉर ਯੂਅਰ ਪ੍ਰੋਗਰਾਮ ਫॉर ਖਾਲਿਸਤਾਨ ਐਂਡ ਸਿੱਖ ਸਟੇਟ। ਔਰ ਮਿਸ਼ਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਧਰਮ ਸਿੰਘ ਜੀ ਵੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ, ਟੀਵੀ ਫॉर ਜ਼ਿੰਦਾਬਾਦ, ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਸੱਚ। ਔਰ ਰਾਜਵਿੰਦਰ ਸਿੰਘ ਜੀ ਕਹਿੰਦੇ ਕਿ ਡਾਕਟਰ ਸਾਹਿਬ ਇਹ ਕਲਾ ਵਰਤ ਰਹੀ ਹੈ ਫॉर ਦਾ creation of Khalistan. India needs to be on Russia's side to make it happen faster. फिर इस तरह कनाडा रिन्यूएबल एनर्जी कहते हैं खालिस्तान रेफरेंडम जिंदाबाद, वोट फॉर खालिस्तान, फ्रीडम फॉर बिगेस्ट टेरर ऑर्गेनाइजेशन इन द वर्ल्ड। और फिर खालिस्तान जिंदाबाद लिखा उन्होंने। गुरदेव सिंह जी सानू फतेह बुलाते हैं। राजविंदर सिंह जी कहते हैं डॉक्टर साहब इट्स वेरी अनफॉर्चुनेट that people started very abusive language towards Sahib's parents. People need to focus on the enemy and enemy only. ਰਾਜਵਿੰਦਰ ਸਿੰਘ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇਹ ਸੋਸ਼ਲ ਮੀਡੀਆ ਦੀ ਬਿਮਾਰੀ ਹੈ ਕਿ ਜਿਹਨੇ ਖੁਦ ਜਿਹੜਾ ਉਹ ਆਪ ਨਾ ਦੇਂ ਚੁੱਲੂ ਭਰ ਪਾਣੀ ਤੈ ਨਿੰਦਾ ਜਾਏ ਗੰਗਾ ਆਣੀ। ਉਹਨਾਂ ਦੇ ਪੇਰੈਂਟਸ ਦੀ ਵੱਡੀ ਕੰਟਰੀਬਿਊਸ਼ਨ ਹੈ, ਜਿਵੇਂ ਉਹਨਾਂ ਨੇ ਸਾਰਾ ਉਹਨਾਂ ਦੀ ਰਿਹਾਈ ਲਈ ਔਰ ਦੂਸਰਾ ਕੀਤਾ ਹੈ। ਠੀਕ ਹੈ, ਜਿਹੜੀ ਗੱਲ ਮਾਤਾ ਜੀ ਨੇ ਕਹੀ ਉਹਨਾਂ ਨੂੰ ਨਹੀਂ ਕਹਿਣਾ ਚਾਹੀਦੀ ਸੀ ਔਰ ਉਸ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਫੌਰਨ ਉਸ ਦੀ ਜਿਹੜੀ ਹੈ ਉਸ ਨਾਲੋਂ ਕਿਨਾਰਾ ਕੀਤਾ ਹੈ। ਪਰ ਜਿਹੜੇ ਲੋਕ ਇਸ ਕਿਸਮ ਦੀਆਂ ਘਟੀਆ ਹਰਕਤਾਂ ਕਰਦੇ ਨੇ ਉਹ ਕੰਡੈਮਨੇਬਲ ਨੇ। ਗੁਰਦੇਵ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਲੈਟਰ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੇ ਖਾਲਸਾ ਰਾਜ ਕਿਹਾ, ਖਾਲਿਸਤਾਨ ਕਿਉਂ ਨਹੀਂ ਕਿਹਾ? ਇਹ ਹੁਣ ਤੁਸੀਂ ਉਹਨਾਂ ਨੂੰ ਪੁੱਛ ਲੈਣਾ ਜਦੋਂ ਬਾਹਰ ਆ ਗਏ ਕਿ ਜੀ ਤੁਸੀਂ ਜਿਹੜਾ ਇਹ ਕਿਉਂ ਨਹੀਂ ਸਿੱਖਿਆ ਜੀ। ਗੁਰਮਹਿੰਦਰ ਸਿੰਘ ਜੀ ਕਹਿੰਦੇ ਬਾਬਾ ਜੀ ਮੇਰੇ ਪਿੰਡ ਦਾ ਮੁੰਡਾ ਵਸਿਆ ਹੋਇਆ ਰੂਸ ਵਾਲੀ ਫੌਜ ਕੋਲ, ਮੇਰਾ ਭਤੀਜਾ ਲੱਗਦਾ, ਸਾਡੇ ਘਰ ਦੇ ਨਾਲ ਵਾਪਸ ਨਹੀਂ ਭੇਜ ਰਹੇ, ਕੀ ਕਰੀਏ ਦੱਸੋ ਬਾਬਾ ਜੀ। ਪਿੰਡ ਡਕਾਲਾ। ਗੁਰਮਹਿੰਦਰ ਸਿੰਘ ਜੀ ਇਹ ਸਾਹਮਣੇ ਹੈ ਔਰ ਇਹਦੇ 'ਚ ਇੰਡੀਅਨ ਗਵਰਨਮੈਂਟ ਇਨਵੋਲਵ ਹੈ। ਇਹਨਾਂ ਨੇ ਆਪਣੇ ਉਸ ਕਿਸਮ ਦੇ ਏਜੰਟ ਰੱਖੇ ਹੋਏ ਨੇ। ਇਹੀ ਹੈ ਵੀ ਤੁਸੀਂ ਆਪਣੇ ਵੀ ਜਿਹੜਾ ਤੁਹਾਡਾ ਇਲਾਕੇ ਦਾ MP ਹੈ, ਜਿਵੇਂ ਉਹਨੇ ਮਿਸਟਰ ਓਵੇਸੀ ਨੇ ਪਾਰਲੀਮੈਂਟ 'ਚ ਇਸ ਸਵਾਲ ਨੂੰ ਚੁੱਕਿਆ ਸੀ, ਉਦੋਂ ਦਾ ਇਸ਼ੂ ਆਇਆ। ਉਹਨੇ ਕਿਹਾ ਜੀ ਮੇਰੇ ਹਲਕੇ ਦੇ ਮੁੰਡੇ ਜਿਹੜੇ ਨੇ ਉਹ ਉੱਥੇ ਰੂਸ ਦੀ ਫੌਜ 'ਚ ਨੇ, ਡਿਟੇਲ ਲੈ ਕੇ ਤੁਸੀਂ ਕਨਫਰੰਟ ਕਰੋ। ਔਰ ਹੁਣ ਜੇ ਇਹਨਾਂ ਨੇ ਜਿਹੜਾ ਕਿਹਾ ਜੀ ਮੋਦੀ ਦੀ ਵਿਜ਼ਿਟ ਵੇਲੇ ਇੱਕ ਏਜੰਡਾ ਹੈ ਵੀ ਜਿਹੜੇ ਰਸ਼ੀਅਨ ਆਰਮੀ 'ਚ ਸਰਵ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਹਟਾਉਣਾ। ਪਰ ਜੇ ਰਸ਼ੀਆ ਨੇ ਕਿਹਾ ਜੀ ਇਹ ਤਾਂ ਆਪਣੀ ਮਰਜ਼ੀ ਨਾਲ ਕਰ ਰਹੇ ਨੇ, ਕਿਉਂਕਿ ਇਹ ਇੱਕ ਪਲਾਨ ਦਾ ਹਿੱਸਾ ਹੈ। ਨਾ ਸਿਰਫ ਯੂਕਰੇਨ ਦੇ ਹਮਲੇ ਨੂੰ ਇੰਡੀਆ ਨੇ ਰਸ਼ੀਆ ਦੇ ਹੱਕ 'ਚ ਭੁਗਤਾਇਆ, ਆਪਣੇ ਮੁੰਡੇ ਵੀ ਜਿਹੜੇ ਨੇ ਉਹ ਮਰਨ ਦੇ ਲਈ ਪੰਜਾਬ ਦੇ ਔਰ ਦੂਜੇ ਮੁਸਲਮਾਨਾਂ ਦੇ ਭੇਜੇ ਹੋਏ ਨੇ। ਸੋ ਇਹੀ ਹੈ, ਇਹਦੇ 'ਤੇ ਰੌਲਾ ਹੀ ਪਾਇਆ ਜਾ ਸਕਦਾ ਔਰ ਇਹਦੇ 'ਚ ਬੈਟਰ ਹੋਏਗਾ ਕਿ ਤੁਸੀਂ ਆਪਣੇ ਇਲਾਕੇ ਦੇ MP ਰਾਹੀਂ ਜਿਹੜਾ ਇਸ ਨੂੰ ਪਾਰਲੀਮੈਂਟ ਦੇ ਵਿੱਚ ਸਵਾਲ ਨੂੰ ਚੁਕਾਓ। ਪਾਲ ਸਿੰਘ ਜੀ ਗਰੇਵਾਲ ਹੋਰਾਂ ਨੂੰ ਫਤਿਹ ਬੁਲਾਉਂਦੇ ਨੇ। ਨੂਪਾ ਜੀ ਦਾ ਮੈਸੇਜ ਤੁਸੀਂ ਪੜ੍ਹ ਲਓ ਕਿਉਂਕਿ ਆਈ ਕਾਂਟ ਰੀਡ। ਸਾਡੇ ਪਿੰਡ ਦਾ ਮੁੰਡਾ ਕਹਿੰਦਾ ਯਾਰ ਪਰੇਸ਼ਾਨ ਕਿੰਨਾ ਕੁ ਵੱਡਾ ਬੰਦਾ ਹੈ ਨਾ, ਪ੍ਰਸ਼ਾਸਨ ਕਹਿਣਾ ਪ੍ਰਸ਼ਾਸਨ ਕਿੱਡਾ ਕੁ ਵੱਡਾ ਬੰਦਾ ਹੈ। ਜਦੋਂ ਕੋਈ ਹਾਦਸਾ ਹੋ ਜਾਂਦਾ ਕਹਿੰਦੇ ਪ੍ਰਸ਼ਾਸਨ ਤੋਂ ਮੰਗ ਰੱਖੀ। ਨਹੀਂ, ਇਹ ਉਹਨਾਂ ਨੇ
ਵਿਅੰਗ ਕੀਤਾ ਇਹਨੂੰ ਕੀਤਾ, ਆਪਾਂ ਨੇ। ਹਾਂਜੀ। ਉਹ ਕਹਿੰਦੇ ਬਸ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਕਿੰਨਾ ਕੁ ਵੱਡਾ ਬੰਦਾ ਹੈ ਨਾ ਉਹ ਇਵੇਂ ਹੀ ਕਹਿਣਾ ਹੈ ਕਿ ਵੀ ਐਜ਼ ਦਾ ਸਟੋਰੀ ਗੋਜ਼ ਕਿ ਕੋਈ ਗੋਰਾ ਗਿਆ ਉੱਥੇ ਦੇਸੀ ਨੂੰ ਨਾਲ ਲੈ ਗਿਆ, ਕਿਤੇ ਗੱਡੀ ਖੜੀ ਹੋ ਗਈ, ਉਹ ਕਹਿੰਦਾ ਕਿ ਟਾਇਰ ਨਹੀਂ ਹੈ, ਉਹ ਤਾਂ ਠੀਕ ਨਹੀਂ ਹੈ, ਉਹ ਕਹਿੰਦਾ ਜੀ ਕਰਦੇ ਆ ਜੁਗਾੜ ਕਰਦੇ ਨਹੀਂ। ਫਿਰ ਕਿਤੇ ਗਿਆ ਕੋਈ ਹੋਰ ਮੁਸੀਬਤ ਹੋਈ, ਕਹਿੰਦਾ ਜੀ ਕਰਦੇ ਆ, ਉਹ ਜੁਗਾੜ ਕਰ ਦਿਆ ਕਰੇ। ਉਹ ਤਾਂ ਕਹਿੰਦੇ ਉਹ ਵਾਪਸ ਆਇਆ, ਉਹਨੇ ਕਿਹਾ ਜੀ ਉੱਥੇ ਹੋਰ ਤਾਂ ਕੁਛ ਨਹੀਂ ਹੈ, ਪਰ ਇਹ ਜੁਗਾੜ ਬੜਾ ਜ਼ਬਰਦਸਤ ਹੈ ਉੱਥੇ, ਐਸਾ ਜੁਗਾੜ ਕਰਦੇ ਨੇ। ਸੋ ਇਹ ਉਹਨਾਂ ਨੇ ਉਸੇ ਸੈਂਸ 'ਚ ਪ੍ਰਸ਼ਾਸਨ ਦਾ ਕੀਤਾ ਹੈ। ਜੀ ਕੁਲਦੀਪ ਕੌਰ ਜੀ ਫਤਿਹ, ਹਾਂਜੀ ਬੁਲਾਉਂਦੇ ਬਲਜੀਤ ਕੌਰ ਜੀ ਫਤਿਹ ਬੁਲਾਉਂਦੇ ਨੇ। ਬਿੱਲੀ ਸਿੰਘ ਕਹਿੰਦੇ ਨੇ ਕਿ ਵਾਈ ਬੁੱਧਾ ਵਾਈ ਨਾਟ ਭਾਰਤ ਮਾਤਾ ਵਿਦ ਸ਼ਕਤੀ ਔਨ ਚਾਈਨਾ ਬਾਰਡਰ। ਇਹ ਤਾਂ ਹੁਣ ਇਹੀ ਦੱਸ ਸਕਦਾ ਨਾ ਕਿ ਵੀ ਸ਼ੇਰਾਂ ਵਾਲੀ ਕਿੱਥੇ ਹੈ, ਚਵਿੰਡੇ ਵਾਲੀ ਕਿੱਥੇ ਹੈ, ਦੂਜੀ ਕਿੱਥੇ ਹੈ, ਲੈ ਦੇ ਕੇ ਬੁੱਧ ਨੂੰ ਹੀ ਅੱਗੇ ਕੀਤਾ ਹੈ। ਕਿਉਂਕਿ ਜੇ ਸ਼ੇਰਾਂ ਵਾਲੀ ਕਰਨ ਤਾਂ ਫਿਰ ਤਾਂ ਉਹ ਕਹਿਣਗੇ ਨਾ ਆ ਜਾਓ ਫਿਰ ਹੁਣ, ਹਾਂਜੀ ਜੇ ਸਵਾਰੀ ਸ਼ੇਰ ਦੀ ਕਰਨੀ ਹੈ ਤਾਂ ਗਿੱਦੜ ਤਾਂ ਨਹੀਂ ਬਣ ਸਕਦਾ ਸੀ। ਹਾਂਜੀ ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ and ਫਤਿਹ ਬੁਲਾਉਂਦੇ ਨੇ। ਇਸੇ ਤਰ੍ਹਾਂ ਜਸਪ੍ਰੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ। ਸੁਖਦੀਪ ਸੋਇਤਾ ਜੀ ਕਹਿੰਦੇ ਨੇ ਓ ਗੋਡ ਇੰਡੀਆ ਤੇ ਇੰਡੀਆ ਦੇ ਸਟੈਂਡ ਗਾਂਧੀ ਤੂੰ ਆਈ ਡੋਨਟ ਹਾਂਜੀ ਡਰੇਗਾ ਚਾਈਨਾ। ਨਾਓ ਆਈ ਅੰਡਰਸਟੈਂਡ ਇੰਡੀਆ ਸ਼ੋ ਵੀ ਡਿਡਨਟ ਫਾਈਟ ਵੀ ਫੋਲੋ ਗਾਂਧੀ ਬਾਦ ਮਚ ਇੰਡੀਆ। ਨਹੀਂ ਉਹ ਫੋਟੋ ਗਾਂਧੀ ਦੀਆਂ ਲਾ ਦੇਣ, ਉਹ ਤਾਂ ਫਿਰ ਆਰਐਸਐਸ ਨੂੰ ਹੋ ਜਾਣਾ ਨਾ ਜੀ। ਕਿ ਤੁਸੀਂ ਨਥੂਰਾਮ ਗੋਡਸੇ ਨੂੰ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਜਿਹਨੇ ਗਾਂਧੀ ਨੂੰ ਮਾਰਿਆ, ਜਾਂ ਗੋਡਸੇ ਨਾਲ ਖਲੋਵੋ ਜਾਂ ਗਾਂਧੀ ਨਾਲ। ਉਹਨਾਂ ਨੇ ਕਿਹਾ ਜੀ ਬੁੱਧਾ ਲੱਭੋ। ਪ੍ਰਪੰਚ ਹਾਂਜੀ ਫਿਰ ਲਿਖਿਆ ਪ੍ਰਪੰਚ ਇੰਡੀਆ, ਪਤਾ ਨਹੀਂ ਕੀ ਕਰਨਾ ਚਾਹੁੰਦੇ ਨੇ। ਹਾਂ ਪ੍ਰਪੰਚ ਇਹੀ ਹੁੰਦਾ ਹੈ ਕਿ ਵੀ ਡਰਾਮੇਬਾਜ਼ੀ ਕਰਨੀ। ਬਹੁ ਪ੍ਰਪੰਚ ਗੁਰਬਾਣੀ 'ਚ ਹੈ, ਬਹੁ ਪ੍ਰਪੰਚ ਕਰ ਪਰ ਤਨ ਲਿਆਵੇ ਸੁਤਦਾਰਾ ਪਿਆਨ ਲਟਾਵੇ ਐਸੇ ਲੋਗਨ ਸਿਓ ਕਿਆ ਕੀਜੈ ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਕਿ ਬਹੁਤ ਪ੍ਰਪੰਚ ਕਰਕੇ ਝੂਠ ਸੱਚ ਫਰਾਡ ਕਰਕੇ ਤੁਸੀਂ ਗੈਰ ਧਨ ਨੂੰ ਲਿਆਂਦੇ ਹੋ, ਤੇ ਔਰਤ ਔਰ ਬੱਚੇ ਜਿਵੇਂ ਟੱਬਰ ਲਈ ਕਰ ਰਹੇ। ਉਹਨਾਂ ਨੇ ਕਿਹਾ ਕਿ ਭਾਈ ਜਦੋਂ ਹਿਸਾਬ ਹੋਣਾ ਫਿਰ ਕੀ ਕਰਨਾ। ਸੋ ਉਹਨਾਂ ਨੇ ਪ੍ਰਪੰਚ ਲਫ਼ਜ਼ ਹੈ, ਪੁਰਾਤਨ ਪੰਜਾਬੀ ਦਾ ਲਫ਼ਜ਼ ਹੈ, ਗੁਰਬਾਣੀ 'ਚ ਵੀ ਇਸਤੇਮਾਲ ਹੋਇਆ ਜੀ। ਔਰ ਏ ਸਿੰਘ ਜੀ ਖਾਲਸਾ ਜ਼ਿੰਦਾਬਾਦ। ਸਤਨਾਮ ਸਿੰਘ ਜੀ ਖਾਲਸਾ ਜ਼ਿੰਦਾਬਾਦ। ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਮੁਹੰਮਦ ਅਨੁਜ ਅੰਜੁਮ ਡਾਕਟਰ ਸਾਹਿਬ ਆਈ ਥਿੰਕ ਯੂ ਹੈਵ ਫਾਇਰ ਵਾਲ ਅਗੇਂਸਟ ਯੂਅਰ। ਹਾਂ ਬਿਲਕੁਲ ਠੀਕ ਕਹਿ ਰਹੇ। ਇਸ ਲਈ ਅਸੀਂ ਇਹ ਗੁਜ਼ਾਰਿਸ਼ ਕੀਤੀ ਹੈ ਕਿ ਇਹਨੂੰ ਡਾਇਰੈਕਟਲੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਔਰ 1 to 1 ਤੱਕ ਪਹੁੰਚਾਓ, ਲਾਈਕ ਕਰੋ, ਕਿਉਂਕਿ ਇਹੀ ਇੱਕ ਤਰੀਕਾ ਹੈ। ਬਾਕੀ ਤਾਂ ਇਹਨਾਂ ਨੇ ਸਾਨੂੰ ਡੱਕਿਆ ਹੋਇਆ ਸਾਰੇ ਪਾਸੋਂ। ਹਾਂਜੀ ਰਿਸ਼ੀ ਭਰਦਵਾਜ ਵੀ ਆਏ ਨੇ, ਕਹਿੰਦੇ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਅਮਰਜੀਤ ਵੀ ਸ਼ੁੱਡ ਆਲਵੇਜ਼ ਟਰਾਈ ਟੂ ਯੂਨਾਈਟ ਪੀਪਲ ਰਾਦਰ ਦੈਨ ਡਿਵਾਈਡਿੰਗ them। ਭਾਰਦਵਾਜ ਜੀ ਤੁਸੀਂ ਵੀ ਨਾ ਇੱਕ ਖਾਸ ਆਈਟਮ ਹੋ। ਹੁਣ ਪਹਿਲੀ ਗੱਲ ਤਾਂ ਦੱਸੋ ਕਿ ਵੀ ਤੁਸੀਂ ਉਸ ਮੁਲਕ ਦੇ ਮੋਦੀ ਜਾਂ ਦੂਜੇ ਜਿਹੜੇ ਡਿਵਾਈਡ ਕਰਨ ਵਾਲੇ ਨੇ, ਜਿਨ੍ਹਾਂ ਨੇ ਹਿੰਦੁਸਤਾਨ ਦੇ ਥੱਲੇ ਸਾਨੂੰ ਸਭ ਨੂੰ ਵੈਸੇ ਹੀ ਸ਼ੂਦਰ ਬਣਾਇਆ ਹੋਇਆ। ਅਸੀਂ ਤਾਂ ਯੂਨਾਈਟ ਕਰ ਰਹੇ ਹਾਂ ਸੱਚ ਬੋਲਣ ਵਾਲੇ ਲੋਕਾਂ ਨੂੰ। ਹੁਣ ਇਹ ਤੁਸੀਂ ਦੇਖੋ ਵੀ ਤੁਸੀਂ ਮੋਦੀ ਦੇ ਮੇਲੇ 'ਚ ਜਾਣਾ ਕਿ ਸੱਚ ਵਾਲਿਆਂ ਦੇ ਨਾਲ ਖਲੋਣਾ। ਤੁਸੀਂ ਆਉਂਦੇ ਹੋ ਕਿਤੇ ਨਾ ਕਿਤੇ ਤਾਂ ਤੁਹਾਡੇ ਅੰਦਰ ਸੱਚ ਵੱਜਦਾ, ਪਰ ਫਿਰ ਤੁਹਾਡੇ ਅੰਦਰਲਾ ਕਿਤੇ ਨਾ ਕਿਤੇ ਉਹ ਜਾਗ ਪੈਂਦਾ ਹੈ। ਤੇ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਜੇ ਅਸੀਂ ਯੂਨਿਟੀ 'ਚ ਯਕੀਨ ਰੱਖਦੇ, ਅਸੀਂ ਤਾਂ ਸਰਬੱਤ ਦੇ ਭਲੇ 'ਚ ਯਕੀਨ ਰੱਖਣ ਵਾਲੇ ਲੋਕ ਹੈ। ਹਾਂਜੀ ਰੇਸ਼ਮ ਸਿੰਘ ਜੀ ਕਹਿੰਦੇ ਡਾਕਟਰ ਅਮਰਜੀਤ ਸਿੰਘ ਜੀ ਤੇ ਨੀਲਮ ਖੋਰ ਜੀ ਤੁਹਾਡਾ ਲਾਈਵ ਸ਼ੋਅ ਸੱਚ ਸੁਣਾਈ ਸੀ, ਸੱਚ ਕੀ ਬੇਲਾ ਦੇ ਸੰਤ ਸਬਾਈ ਸਿਧਾਂਤ ਤੇ ਖਰਾ ਉਤਰਦਾ। ਬਹੁਤ ਸ਼ੁਕਰੀਆ ਭਾਈ ਸਾਹਿਬ। ਔਰ ਮਲਕੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ। ਰਣਬੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਰੋਜ਼ ਅਰਦਾਸ ਵਿੱਚ ਹੀ ਸ਼ਬਦ ਆਉਂਦੇ ਕਿ ਬੰਦੀ ਸਿੰਘ ਰਿਹਾਈ ਹੋਣ, ਆਪਣਾ ਘਰ ਜਲਦੀ ਬਣੇ, ਇੰਡੀਆ ਦਾ ਅਸਲੀ ਚਿਹਰਾ ਬਾਹਰ ਆਵੇ। ਬਿਲਕੁਲ ਰਣਬੀਰ ਸਿੰਘ ਜੀ, ਹਰ ਥਾਂ ਹਰ ਗੁਰਸਿੱਖ ਅਰਦਾਸ ਕਰਦਾ ਹੈ ਜਦੋਂ ਅਸੀਂ ਰਾਜ ਕਰੇਗਾ ਖਾਲਸਾ ਵੀ ਪੜ੍ਹਦੇ ਹਾਂ, ਖਾਲਸਾ ਜੀ ਕੇ ਬੋਲ ਬਾਲੇ ਵੀ। ਪਰ ਇਹਦੇ ਲਈ ਹੁਣ ਅਸੀਂ ਉਸ ਪੜਾਅ ਦੇ ਉੱਤੇ ਪਹੁੰਚੇ ਹਾਂ ਜਿੱਥੇ ਹਰ ਇੱਕ ਸਿੱਖ ਬੀਬੀ ਭੈਣ ਮਾਤਾ ਆਪਣਾ ਬਣਦਾ ਰੋਲ ਵੀ ਅਦਾ ਕਰੇ। ਅਰਦਾਸ ਗੁਰੂ ਦੇ ਚਰਨਾਂ 'ਚ ਅਲਟੀਮੇਟਲੀ ਅਕਾਲ ਪੁਰਖ ਦੇ ਹੁਕਮ 'ਚ ਹੀ ਕੁਛ ਸਿਰਜਿਆ ਜਾਂਦਾ ਹੈ, ਪਰ ਉਹਦੇ ਲਈ ਯਤਨ ਕਰਨਾ ਜਿਹੜਾ ਹੈ ਉਹ ਵੀ ਸਾਡੇ ਜ਼ਿੰਮੇ ਹੈ। ਸ਼ਮਸ਼ੇਰ ਸਿੰਘ ਸੰਧੂ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਡੀਜੇ ਕਹਿੰਦੇ ਨੇ ਕਿ ਜੇ ਭਾਈ ਅਮਰਿਤਪਾਲ ਸਿੰਘ NSA ਅੰਡਰ ਜੇਲ੍ਹ ਵਿੱਚ ਨੇ ਫਿਰ ਲੈਟਰ ਕਿੱਦਾਂ ਲਿਖ ਕੇ ਭੇਜ ਸਕਦੇ ਆ? ਰਾਈਟ ਆਫਟਰ ਮਾਤਾ ਜੀ ਸਟੇਟਮੈਂਟ ਸਮਝ ਨਹੀਂ ਆ ਰਹੀ, ਕੀ ਚੱਕਰ ਆ? ਦੇਖੋ ਭਾਈ ਸਾਹਿਬ, ਜੇ ਤਾਂ ਅਸੀਂ ਹਰ ਗੱਲ ਦੇ ਉੱਤੇ ਸ਼ੰਕਾ ਹੀ ਖੜਾ ਕਰਨਾ ਹੈ, ਫਿਰ ਤਾਂ ਹਰ
ਇਸ਼ੂ ਦੇ ਉੱਤੇ ਕੁਛ ਨਾ ਕੁਛ ਹੈ ਕਹਿਣ ਨੂੰ। ਸੋ ਮੇਰਾ ਖਿਆਲ ਹੈ ਕਿ ਵੀ ਇਹ ਨਹੀਂ ਹੈ ਵੀ ਅੰਦਰ ਕੋਈ ਜਿਹੜਾ ਤੁਸੀਂ ਲੈਟਰ ਲਿਖ ਨਹੀਂ ਸਕਦੇ ਜਾਂ ਕੋਈ ਐਸਾ, ਔਰ ਉਹ ਕੋਈ ਕ੍ਰਿਮੀਨਲ ਨਹੀਂ ਨੇ। ਈਵਨ ਕ੍ਰਿਮੀਨਲ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਨੇ, NSA ਹੈ, ਔਰ ਉਹਨਾਂ ਦੇ ਕੋਲ ਕਾਗਜ਼, ਪੈਨ, ਕਿਤਾਬਾਂ, ਸਾਰੀ ਸਹੂਲਤ ਹੋਏਗੀ। ਔਰ ਜਿਵੇਂ ਉਹਨਾਂ ਦੇ ਵਕੀਲ ਵੀ ਖਾਸ ਤੌਰ ਤੇ 23-24 ਮੀਟਿੰਗਸ, ਮੈਂ ਉਹਨਾਂ ਦਾ ਇੱਕ ਇੰਟਰਵਿਊ ਦੇਖ ਰਿਹਾ ਸੀ, ਉਹਨਾਂ ਨੇ ਇਸ 1 ਸਾਲ ਦੇ ਵਿੱਚ ਕੀਤੀਆਂ ਨੇ। ਸੋ ਉਹ ਕੋਈ ਇਹ ਨਹੀਂ ਹੈ ਕਿ ਵੀ ਉਹਨਾਂ ਨੂੰ ਜਿਹੜੇ ਕਾਲੇ ਪਾਣੀ 'ਚ ਬੈਠੇ ਹੁੰਦੇ ਸੀ ਜਾਂ ਗਾਂਧੀ ਨਹਿਰੂ ਜਿਹੜੇ ਅੰਗਰੇਜ਼ਾਂ ਦੀਆਂ ਜੇਲ੍ਹਾਂ 'ਚ ਬੈਠੇ ਹੁੰਦੇ ਸੀ, ਉਹ ਅੰਦਰ ਬਹਿ ਕੇ ਜਿਹੜੇ ਕਿਤਾਬਾਂ ਲਿਖ ਕੇ ਬਾਹਰ ਭੇਜਦੇ ਸੀ। ਸੋ ਇਹ ਨਹੀਂ ਹੈ ਕਿ ਵੀ ਇਸ ਕਿਸਮ ਦਾ ਪਾਰਟ ਨਹੀਂ ਹੈ। ਉਹ ਹੁਣ ਜੇ ਹਰ ਚੀਜ਼ ਨੂੰ ਅਸੀਂ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਹੀ ਲਾਣਾ, ਫਿਰ ਤਾਂ ਕਿਸੇ ਤੇ ਵੀ ਲਾਇਆ ਜਾ ਸਕਦਾ। ਫਤਿਹ ਵੀ ਬੁਲਾਉਂਦੇ ਨੇ, ਔਰ ਬਸਰਾ ਜੀ ਵੀ ਫਤਿਹ ਬੁਲਾਉਂਦੇ ਨੇ, ਧਰਮ ਸਿੰਘ ਜੀ ਫਤਿਹ ਬੁਲਾਉਂਦੇ ਨੇ, ਜੁਗਰਾਜ ਸਿੰਘ ਜੰਟਾ ਜੀ ਵੀ ਫਤਿਹ ਬੁਲਾਉਂਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਅਤੇ ਆਪਣੇ ਡਾਕਟਰ ਸਨਮਾਗਿਆ ਤੋਂ ਦੇਖਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।